ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਿਡਨੀ ਤੋਂ ਰਵੀ ਚਮਕ, ਜੋ ਕਿ ਮਸਲਿਆਂ ਦੇ ਉੱਤੇ ਕਰਨਗੇ ਵਿਚਾਰ ਚਰਚਾ ਕਰਦੇ ਆ ਜੀ। ਉਹਦਾ ਸਵਾਗਤ ਰਵੀ ਚਮਕ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਹਰਜਿੰਦ ਜੀ। ਤੁਹਾਡੇ ਸਾਰੇ ਪਿਆਰੇ ਸਤਿਕਾਰੇ ਦਰਸ਼ਕਾਂ ਦਾ ਧੰਨਵਾਦ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਿਡਨੀ ਦਾ ਕੀ ਹਾਲ ਚਾਲ ਹੈ ਜੀ? ਸੁਣਿਆ ਜੀ ਬਹੁਤ ਮੀਂਹ ਪੈ ਗਿਆ। ਪੈਨਥ ਜਿਹੜਾ ਬਲੈਕ ਟਾਊਨ ਇਲਾਕਾ ਹੈਗਾ ਉੱਥੇ ਫਲੱਡ ਵਰਗੀ ਸਿਚੁਏਸ਼ਨ ਬਣੀ ਹੋਈ ਹੈ ਜੀ। ਹਾਂਜੀ, ਪਿਛਲੇ 24 ਘੰਟਿਆਂ ਤੋਂ ਕਾਫੀ ਲਗਾਤਾਰ ਆਲਮੋਸਟ ਲਗਾਤਾਰ ਹੀ ਬਾਰਿਸ਼ ਹੋ ਰਹੀ ਹੈ ਔਰ ਹੁਣ ਇਸ ਵੇਲੇ ਥੋੜਾ ਜਿਹਾ ਘੱਟ ਹੋਇਆ ਮੀਂਹ, ਪਰ ਜਿਹੜਾ ਕਾਫੀ ਆਵਾਜਾਈ ਔਰ ਟ੍ਰੈਫਿਕ ਦੇ ਵਿੱਚ ਮੁਸ਼ਕਲਾਂ ਆਈਆਂ ਨੇ ਔਰ ਜਿਹੜੇ ਨੇ ਸਾਰੇ ਆਲਰੇਡੀ ਕੰਮਕਾਜ ਜਿਹੜੇ ਨੇ ਉਹ ਸਲੋ ਹੋ ਗਏ ਨੇ ਔਰ ਖਾਸ ਕਰਕੇ ਕੰਸਟਰਕਸ਼ਨ ਦਾ ਵਰਕ ਜਿਹੜਾ ਹੈਗਾ ਉਹ ਕਾਫੀ ਹੋਇਆ ਔਰ ਕਾਫੀ ਜਿਹੜੇ ਨੇ ਕੰਮ ਰੁਕ ਚੁੱਕੇ ਨੇ। ਹਾਂਜੀ ਜੀ, ਕੋਈ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਹੈ ਕੋਈ ਘਰ ਵਗੈਰਾ ਦਾ? ਪਿਛਲੀ ਵਾਰ ਕਿਉਂਕਿ ਹੜ੍ਹ ਆ ਗਏ ਸਨ, ਬਹੁਤ ਸਾਰਾ ਨੁਕਸਾਨ ਹੋ ਗਿਆ ਸੀ ਨਿਊ ਸਾਊਥ ਵੇਲਜ਼ ਦੇ ਵਿੱਚ। ਇਸ ਵਾਰ ਸੁੱਖ ਹੈ ਜੀ? ਹਾਂਜੀ, ਨਹੀਂ ਹਜੇ ਫਿਲਹਾਲ ਇਸ ਸਮੇਂ ਤੱਕ ਤਾਂ ਠੀਕ ਹੈ ਸਭ। ਉਧਰ ਆਪਣਾ ਜਿਹੜਾ ਵਾਗਾਮਾ ਡੈਮ ਹੈ, ਜਿਹੜਾ ਸਾਡਾ ਸਿਡਨੀ ਦਾ ਸਭ ਤੋਂ ਵੱਡਾ ਵਾਟਰ ਸਪਲਾਈ ਸਿਸਟਮ ਹੈ, ਉੱਥੇ ਉਹਨਾਂ ਦੀ ਆਲਰੇਡੀ ਕਪੈਸਿਟੀ ਫੁੱਲ ਹੈ ਤੇ ਉਹ ਹੌਲੀ ਹੌਲੀ ਹੁਣ ਜਿਹੜਾ ਪਾਣੀ ਰਿਲੀਜ਼ ਕਰਨਗੇ ਔਰ ਬਸ਼ਰਤੇ ਕਿ ਹੋਰ ਜ਼ਿਆਦਾ ਬਾਰਿਸ਼ਾਂ ਨਾ ਆਉਣ ਤੇ ਇਸ ਕਰਕੇ ਫਿਲਹਾਲ ਬਚਾਅ ਜੀ। ਹਾਂਜੀ, ਤੇ ਦੇਖੋ ਹੁਣ ਕੀ ਵਾਹਿਗੁਰੂ ਦੀ ਅੱਗੇ ਮਰਜ਼ੀ ਹੈ। ਹਾਂਜੀ, ਓਮਿਕਰੋਨ ਦੀ ਕੀ ਸਿਚੁਏਸ਼ਨ ਹੈ ਜੀ ਨਿਊ ਸਾਊਥ ਵੇਲਜ਼ ਦੇ ਵਿੱਚ? ਹਾਂਜੀ, ਓਮਿਕਰੋਨ ਦਾ ਕੇਸ ਵੱਧ ਰਹੇ ਨੇ ਔਰ ਇਹ ਆਸ ਵੀ ਸੀਗੀ ਔਰ ਜਿਵੇਂ ਜਿਵੇਂ ਹੁਣ ਜਿਹੜਾ ਲੋਕਾਂ ਦਾ ਜਿਹੜਾ ਬਾਹਰਲੇ ਦੇਸ਼ਾਂ ਵਿੱਚ ਆਉਣਾ ਜਾਣਾ, ਥੋੜੀ ਆਵਾਜਾਈ ਵਧੀ ਸੀਗੀ ਉਸ ਦੇ ਨਾਲ ਔਰ ਜਿਹੜਾ ਇੱਥੋਂ ਦੇ ਜਿਹੜੇ ਲੋਕਡਾਊਨ ਖਤਮ ਹੋਣ ਦੇ ਨਾਲ ਵੀ ਜਿਹੜੇ ਨੇ ਥੋੜੇ ਕੇਸ ਵਧੇ ਨੇ। ਇਸ ਤੋਂ ਗਾਂ ਵੀ ਵਧਣ ਦੀ ਆਸ ਆ, ਪਰ ਸਭ ਤੋਂ ਜਿਹੜੀ ਆ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਫਾਈਜ਼ਰ ਔਰ ਜਿਹੜੇ ਹੋਰ ਕਹਿੰਦੇ ਨੇ ਜਿਹੜੀਆਂ ਪਹਿਲਾਂ ਵੈਕਸੀਨ ਲੱਗੀਆਂ ਨੇ ਉਹਦੇ ਵਿੱਚ ਇਹਦਾ ਰੋਕਥਾਮ ਵੀ ਕਹਿੰਦੇ ਨੇ ਵੀ ਅੱਜ ਟੈਸਟ ਜਿਹੜੇ ਪ੍ਰੀਲਿਮਿਨਰੀ ਟੈਸਟ ਹੋਏ ਨੇ ਉਹਦੇ ਵਿੱਚ ਹੈ ਵੀ ਉਹ ਵੀ ਅਸਰਦਾਇਕ ਹੈ ਜਿਹੜੀਆਂ ਆਲਰੇਡੀ ਵੈਕਸੀਨ ਲਈਆਂ ਨੇ। ਔਰ ਹੁਣ ਬੂਸਟਰ ਡੋਜ਼ ਜਿਹੜਾ ਜਨਵਰੀ ਦੇ ਮਹੀਨੇ ਤੋਂ ਦੁਬਾਰਾ ਸ਼ੁਰੂ ਹੋਣਗੀਆਂ ਤੇ ਆਸ ਹੈ ਕਿ ਇੰਨਾ ਮਾਰੂ ਅਸਰ ਨਹੀਂ ਹੋਏਗਾ ਜਿਵੇਂ ਕਿ ਜਿਹੜਾ ਡੈਲਟਾ ਵਾਇਰਸ ਦਾ ਹੋਇਆ ਸੀਗਾ। ਇਸ ਦੇ ਨਾਲ ਥੋੜਾ ਜਿਹਾ ਪ੍ਰਭਾਵ ਪਿਆ ਹੈ ਜਿਹੜਾ ਕਿ ਹੁਣ ਕ੍ਰਿਸਮਸ ਦੇ ਮੌਕੇ ਤੇ ਕਈ ਲੋਕ ਇੰਡੀਆ ਇੱਥੋਂ ਵਾਪਸ ਜਾਣਾ ਚਾਹੁੰਦੇ ਸੀ ਆਪਣੇ ਪੇਰੈਂਟਸ ਨੂੰ ਜਾਂ ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ, ਜਾਂ ਵਿਆਹ ਸ਼ਾਦੀਆਂ ਦਾ ਮੌਸਮ ਅੱਜ ਕੱਲ੍ਹ ਇੰਡੀਆ ਦੇ ਵਿੱਚ, ਤੇ ਉਹਨਾਂ ਨੂੰ ਹੁਣ ਥੋੜਾ ਜਿਹਾ ਅਲਰਟ ਹੋ ਗਏ ਨੇ। ਉਹਨਾਂ ਦੇ ਰਿਸ਼ਤੇਦਾਰ ਸੰਬੰਧੀ ਵੀ ਇੰਡੀਆ ਤੋਂ ਕਹਿ ਰਹੇ ਆ ਕਿ ਹਜੇ ਤੁਸੀਂ ਨਾ ਆਓ, ਤੇ ਕਈਆਂ ਲੋਕਾਂ ਨੇ ਟਿਕਟਾਂ ਆਪਣੀਆਂ ਹੁਣ ਕੈਂਸਲ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਪਤਾ ਨਹੀਂ ਇਸ ਦੇ ਨਾਲ ਜੇ ਪ੍ਰਭਾਵ ਇਹਦਾ ਜ਼ਿਆਦਾ ਵੱਧਦਾ ਤਾਂ ਹੋ ਸਕਦਾ ਜਿਹੜਾ ਆਈਸੋਲੇਸ਼ਨ ਦਾ ਜਾਂ ਜਿਹੜੀ ਕੁਆਰੰਟੀਨ ਦੀਆਂ ਜਿਹੜੀਆਂ ਨੇ ਉਹ ਜਿਹੜੀ ਹਦਾਇਤਾਂ ਨੇ ਉਹ ਦੁਬਾਰਾ ਹੋ ਜਾਣ ਤੇ ਹੋਰ ਸਖਤ ਹੋ ਜਾਣ। ਤੇ ਇਸ ਕਰਕੇ ਲੋਕੀ ਬੜੇ ਬੇਚੈਨ ਨੇ ਜਿਹੜੇ ਵੀ ਹਜੇ ਕੀ ਇਸ ਦਾ ਮਾਰੂ ਅਸਰ ਹੋਏਗਾ ਜਾਂ ਕਿਸ ਤਰ੍ਹਾਂ ਇਹਦਾ ਪ੍ਰਭਾਵ ਹੋਏਗਾ। ਜੀ, ਗੱਲ ਕਰਦੇ ਹਾਂ ਜੀ ਭਾਰਤ ਦੀ। ਭਾਰਤ ਦੇ ਵਿੱਚ ਕਿਸਾਨੀ ਮੋਰਚੇ ਦੀ ਜਿੰਦੀ ਕਿ ਬਹੁਤ ਹੀ ਵੱਡੀ ਇਤਿਹਾਸਕ ਜਿੱਤ ਹੋ ਚੁੱਕੀ ਹੈ ਜੀ। ਸਰਕਾਰ ਵੱਲੋਂ ਸਾਰੀਆਂ ਤਕਰੀਬਨ ਮੰਗਾਂ ਮੰਨ ਲਈਆਂ ਗਈਆਂ ਤੇ ਕਿਸਾਨ ਮੋਰਚਾ ਫਤਿਹ ਹੋ ਚੁੱਕਿਆ। ਪਰ ਇੱਥੇ ਤੁਹਾਨੂੰ ਇੱਕ ਗੱਲ ਦੱਸਣੀ ਜ਼ਰੂਰ ਚਾਹਾਂਗੇ ਜੀ ਕਿ ਬਲਬੀਰ ਸਿੰਘ ਰਾਜੇਵਾਲ ਜੀ ਦਾ ਬਿਆਨ ਹੈ ਕਿ ਅੰਦੋਲਨ ਦੀ ਸਮਾਪਤੀ ਨਹੀਂ ਹੈ ਬਲਕਿ ਇਸ ਨੂੰ ਮੁਲਤਵੀ ਕੀਤਾ ਗਿਆ। ਅਸੀਂ 15 ਜਨਵਰੀ ਨੂੰ ਮੁੜ ਬੈਠਕ ਕਰਾਂਗੇ। ਉਸ ਤੋਂ ਬਾਅਦ ਰਾਕੇਸ਼ ਟਿਕੈਤ ਜੀ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੋਂ ਮੋਰਚੇ ਚੁੱਕਣ 'ਚ ਅਜੇ ਸਮਾਂ ਲੱਗ ਸਕਦਾ ਹੈ, ਸੰਯੁਕਤ ਕਿਸਾਨ ਮੋਰਚਾ ਕਾਇਮ ਰਹੇਗਾ। ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਦਾ ਬਿਆਨ ਹੈ ਜੀ, ਕਹਿੰਦੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦਾ ਇਨਸਾਫ ਲੈਣ ਤੇ ਕੇਸਾਂ ਦੀ ਵਾਪਸੀ ਲਈ ਚੌਕਸੀ ਵੀ ਰੱਖਣੀ ਪਵੇਗੀ ਅਤੇ ਸੰਘਰਸ਼ ਲਈ ਤਿਆਰ ਵੀ ਰਹਿਣਾ ਪਵੇਗਾ। ਨਾਲ ਹੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਜੀ, ਕਹਿੰਦੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਸੀਂ ਅੰਦੋਲਨ ਦਾ ਮੁੜ ਸੱਦਾ ਦੇ ਸਕਦੇ ਹਾਂ। ਕਿਸਾਨਾਂ ਤੇ ਲੋਕਾਂ ਦੇ ਸਰਕਾਰ ਦੇ ਫੈਸਲਿਆਂ ਤੇ ਨਜ਼ਰ ਰੱਖਣੀ ਪਵੇਗੀ। ਹਾਂਜੀ ਹਰਜਿੰਦ ਜੀ, ਮੈਂ ਵੀ ਕੱਲ ਸਪੀਚ ਸੁਣੀ ਸੀਗੀ ਰਾਜੇਵਾਲ ਸਾਹਿਬ ਦੀ ਔਰ ਬੜੀ ਪ੍ਰਭਾਵਸ਼ਾਲੀ ਉਹਨਾਂ ਨੇ ਜਿਹੜਾ ਤਕਰੀਰ ਕੀਤੀ ਸੀ ਸਟੇਜ ਦੇ ਉੱਤੇ। ਤੇ ਦੇਖੋ ਜੀ, ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ ਇਹ ਜਿਹੜੀਆਂ ਮੁਹਿੰਮਾਂ ਨੇ ਜਿਹੜੇ ਨੇ ਇਸ ਤਰ੍ਹਾਂ ਦੇ ਨੇ ਇਹ ਹਮੇਸ਼ਾ ਚੱਲਦੇ ਰਹਿੰਦੇ ਨੇ। ਔਰ ਜਿਹੜਾ ਕਿ ਹੁਣ ਕਿਸਾਨੀ ਜਿਹੜੇ ਨੇ ਮੁੱਦੇ ਸੀਗੇ, ਜਿਹੜੇ ਬਿੱਲ ਸੀਗੇ, ਉਹ ਲਿਖਤੀ ਤੌਰ ਤੇ ਵਾਪਸ ਲੈ ਲਏ ਗਏ ਨੇ ਔਰ ਸਾਰੇ ਸਰਕਾਰ ਨੇ ਮੰਨ ਲਿਆ ਕਿ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਮੁਆਵਜ਼ਾ ਵੀ ਦਿੱਤਾ ਜਾਏਗਾ ਔਰ ਜਿੰਨੇ
ਕੇਸ ਰਜਿਸਟਰ ਹੋਏ ਸੀ ਇਸ ਦੇ ਵਿੱਚ, ਜਿਹੜੇ ਕਿ ਹਰਿਆਣੇ ਵਿੱਚ, ਯੂਪੀ ਦੇ ਵਿੱਚ, MP ਦੇ ਵਿੱਚ, ਰਾਜਸਥਾਨ, ਪੰਜਾਬ ਵਿੱਚ ਤਾਂ ਥੋੜੇ ਸੀ, ਪਰ ਉਹ ਸਾਰੇ ਸਰਕਾਰ ਨੇ, ਸਾਰੀਆਂ ਜਿਹੜੀਆਂ ਸੂਬਾ ਸਰਕਾਰਾਂ ਨੂੰ ਕਹਿ ਦਿੱਤਾ ਕਿ ਉਹ ਵਾਪਸ ਲਏ ਜਾਣਗੇ। ਔਰ ਮੋਸਟਲੀ ਜਿਹੜੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ। ਜਿਹੜਾ ਕਿ MSP ਦੇ ਬਿੱਲ ਬਾਰੇ ਵੀ ਜਿਹੜੀ ਕਮੇਟੀ ਬਣਾਉਣ ਵਾਸਤੇ ਉਹ ਵੀ ਜਿਹੜੀ ਆ ਸਰਕਾਰ ਰਾਜੀ ਹੋ ਗਈ ਹੈ। ਔਰ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਹ ਮੰਗਾਂ ਨਾ ਪੂਰਨ ਤੌਰ ਤੇ ਜੇ ਨਹੀਂ ਨਿਭਾਈ ਗਈ, ਇਹ ਜੋ ਇਹਨਾਂ ਨੇ ਜਿਹੜੀਆਂ ਵਾਅਦੇ ਕੀਤੇ ਨੇ, ਤੇ ਬਲਕਿ ਇਹਦੇ ਵਿੱਚ ਕੋਈ ਝਿਜਕ ਨਹੀਂ ਕਿ ਕਿਸਾਨ ਫਿਰ ਦੁਬਾਰਾ ਦਿੱਲੀ ਆ ਕੇ ਬੈਠ ਸਕਦੇ ਆ। ਔਰ ਇਹ ਬੜੀ ਇਤਿਹਾਸਕ ਬਹੁਤ ਵੱਡੀ ਜਿੱਤ ਹੈ। ਔਰ ਵਰਲਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੋਈ ਮਿਸਾਲ ਨਹੀਂ ਮਿਲਦੀ ਕਿ ਕੋਈ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਹੋਵੇ ਤੇ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਨੂੰ ਵਾਪਸ ਲੈਣਾ ਪਿਆ ਹੋਵੇ। ਇਹ ਇੱਕ ਇਤਿਹਾਸਕ ਜਿੱਤ ਹੈ, ਬਹੁਤ ਵੱਡਾ ਸਿਦਕ ਸਿਰੜ ਦੀ ਜਿੱਤ ਹੈ। ਔਰ ਕਿਸਾਨਾਂ ਨੇ ਔਰ ਸਾਰੇ ਜਿਹੜੇ ਸੂਬਿਆਂ ਦੇ ਕਾਮੇ ਨੇ, ਜਾਂ ਇਕੱਲੇ ਹੀ ਨਹੀਂ, ਬਾਕੀ ਅਸੀਂ NRI ਬਾਹਰ ਬੈਠੇ, ਜਿਹੜੇ ਹਿੰਦੁਸਤਾਨ ਤੋਂ ਬਾਹਰ ਬੈਠੇ ਆ, ਜਾਂ ਹੋਰ ਸਾਡੇ ਜਿਹੜੇ ਨੇ ਵਰਲਡ ਦੇ ਲੈਵਲ ਦੇ ਕਿਸਾਨ ਨੇ, ਉਹ ਵੀ ਇਸ ਮੁਹਿੰਮ ਦੇ ਨਾਲ ਸੀ। ਔਰ ਹਰ ਇੱਕ ਨੇ ਆਪਣਾ ਆਪਣਾ ਬਣਦਾ ਯੋਗਦਾਨ ਪਾਇਆ। ਔਰ ਬਹੁਤ ਜਿਹੜਾ ਮਿਹਨਤ ਹੋਈ ਹੈ, ਔਰ ਬਹੁਤ ਮੁਸ਼ੱਕਤ ਬਾਅਦ ਇਹ ਜਿਹੜੀ ਆ ਸਫਲਤਾ ਹਾਸਲ ਹੋਈ ਹੈ। ਇਹਦੇ ਵਾਸਤੇ ਸਾਰੇ ਵਧਾਈ ਦੇ ਪਾਤਰ ਨੇ। ਔਰ ਇਹ ਬਹੁਤ ਵੱਡੀ ਜਿੱਤ ਹੈ। ਬਹੁਤ ਸਤਿਕਾਰ ਹੈ 32 ਜਥੇਬੰਦੀਆਂ ਦਾ, ਜਿਨ੍ਹਾਂ ਨੇ ਕਿ ਬੜਾ ਇੱਕਦਮ ਉਹਨਾਂ ਨੇ ਜਿਹੜੀ ਆ ਕੋਈ ਵੀ ਮੁਸ਼ਕਲ ਜਿਹੜੀ ਆ ਉਹਨਾਂ ਨੇ ਜਿਹੜੀ ਆ ਉਹਨੂੰ ਉੱਤੇ ਭਾਰੂ ਨਹੀਂ ਹੋਣ ਦਿੱਤੀ। ਔਰ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਇਹ ਜਿਹੜਾ ਸਵਾ ਸਾਲ ਦਾ ਸਮਾਂ ਜਿਹੜਾ ਦਿੱਲੀ ਦੇ ਬਾਰਡਰ ਤੇ ਬੈਠ ਕੇ ਉਹਨਾਂ ਨੇ ਜਿਹੜਾ ਬਤਾਇਆ। ਔਰ ਉਸੇ ਦਾ ਕਾਰਨ ਹੈ ਕਿ ਇਹ ਜਿਹੜਾ ਸ਼ਾਂਤੀਪੂਰਵਕ ਰਿਹਾ ਅੰਦੋਲਨ, ਔਰ ਜਿਸ ਕਰਕੇ ਸਰਕਾਰ ਹਿੱਲ ਗਈ, ਜਿਹੜੇ ਕਿ ਹਿੱਲਣ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਜਿਹੜਾ ਖਤਰਾ ਜਾਪਦਾ ਮਹਿਸੂਸ ਹੋਇਆ, ਜਿਸ ਕਰਕੇ ਉਹਨਾਂ ਨੇ ਸਾਰੀਆਂ ਇਹ ਮੰਗਾਂ ਮੰਨੀਆਂ ਗਈਆਂ। ਹਾਂਜੀ ਜੀ ਬਿਲਕੁਲ। ਕਿਸਾਨਾਂ ਦਾ ਅੱਜ ਮੋਰਚਾ ਫਤਿਹ ਹੋਣ ਤੋਂ ਬਾਅਦ ਘਰਾਂ ਨੂੰ ਵਾਪਸੀ ਦਾ ਜਿਹੜਾ ਸੀਗਾ ਪਲਾਨ, ਪਰ ਤੁਹਾਨੂੰ ਵੀ ਪਤਾ ਹੀ ਹੈ ਜੀ ਕਿ 3 ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ ਜਿਹੜੇ ਸਨ, ਕਰੈਸ਼ ਹੋ ਗਿਆ ਉਹਨਾਂ ਦਾ ਹੈਲੀਕਾਪਟਰ ਤੇ ਉਹਨਾਂ ਦੀ ਡੈਥ ਹੋ ਗਈ। ਨਾਲ ਉਹਨਾਂ ਦੇ ਹੋਰ ਵੀ ਸਾਡੇ ਨਾਇਕ ਸਨ। ਸੋ ਉਹਨਾਂ ਦੀ ਮੌਤ ਦੇ ਮੱਦੇਨਜ਼ਰ ਜੀ, ਉਹਨਾਂ ਦੀ ਸ਼ਹਾਦਤ ਦੇ ਮੱਦੇਨਜ਼ਰ ਇਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਅੱਜ ਦੇ ਲਈ ਕੈਂਸਲ ਕਰ ਦਿੱਤਾ। ਕੱਲ੍ਹ ਦੇ ਲਈ ਇਹਨਾਂ ਨੇ ਆਪਣੇ ਉਲੀਕਣਗੇ ਜੀ ਪ੍ਰੋਗਰਾਮ, ਤੇ 15 ਜਨਵਰੀ ਨੂੰ ਇੱਕ ਮੀਟਿੰਗ ਇਹਨਾਂ ਨੇ ਜ਼ਰੂਰ ਰੱਖੀ ਹੈ। ਹਾਂਜੀ, ਉਹ ਆਪਣਾ ਹਰਜਿੰਦਰ ਜੀ, ਕੱਲ ਨੂੰ ਸ਼ਨੀਵਾਰ, ਕੱਲ ਸਵੇਰੇ 9 ਵਜੇ ਉਹਨਾਂ ਨੇ ਜਿਹੜਾ ਸ਼ੰਭੂ ਬਾਰਡਰ ਵਾਸਤੇ ਜਿਹੜਾ ਰਵਾਨਾ ਹੋਣਾ ਹੈਗਾ ਉੱਥੋਂ, ਆਪਣਾ ਦਿੱਲੀ ਤੋਂ। ਔਰ ਇਸੇ ਤਰ੍ਹਾਂ ਜਿਹੜਾ ਟਿਕਰੀ ਵਾਲਾ ਬਾਰਡਰ ਆ, ਉਹ ਵੀ ਉੱਥੋਂ ਵੀ ਜਿਹੜੇ ਨੇ ਉਹਨਾਂ ਨੇ ਕੱਲ ਨੂੰ ਜਿਹੜੇ ਨੇ ਵਾਪਸੀ ਦੇ ਚਾਲੇ ਪਾਉਣੇ ਨੇ। ਔਰ ਬੜੇ ਵੱਡੇ ਸਵਾਗਤੀ ਜਿਹੜੇ ਨੇ ਸਮਾਰੋਹ ਰੱਖੇ ਨੇ ਰਸਤੇ ਵਿੱਚ। ਔਰ ਜਿਹੜਾ ਨੇ ਜਿਹੜੇ ਪੰਜਾਬ ਦੇ ਨੇ ਕਿਸਾਨ ਜਿਹੜੇ ਨੇ ਲੁਧਿਆਣੇ ਤੱਕ ਦੇ, ਉਹ ਕੱਲ ਨੂੰ ਆਪਣੀ ਘਰੀ ਪਹੁੰਚ ਜਾਣਗੇ। ਜਿਹੜੇ ਦੂਰ ਵਾਲੇ ਨੇ ਉਹਨਾਂ ਨੇ ਫਤਿਹਗੜ੍ਹ ਸਾਹਿਬ ਰਾਤ ਆਪਣਾ ਜਿਹੜਾ ਠਹਿਰਨਾ ਹੈ। ਔਰ 13 ਤਰੀਕ ਨੂੰ ਸੋਮਵਾਰ ਵਾਲੇ ਦਿਨ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਔਰ ਹਰਿਮੰਦਰ ਸਾਹਿਬ ਜਾ ਕੇ ਸਾਰੇ ਕਿਸਾਨਾਂ ਨੇ ਜਾ ਕੇ ਉੱਥੇ ਅਰਦਾਸ, ਸ਼ੁਕਰਾਨੇ ਦੀ ਅਰਦਾਸ ਕਰਨੀ ਹੈ। ਔਰ ਉਸ ਤੋਂ ਬਾਅਦ 15 ਤਰੀਕ ਨੂੰ ਮੇਰਾ ਖਿਆਲ ਸਾਰੇ ਪੰਜਾਬ ਲੈਵਲ ਤੇ ਉਹਨਾਂ ਨੇ ਜਿਹੜਾ ਫੰਕਸ਼ਨ ਕਰਕੇ, ਕੋਈ ਵੱਡਾ ਫੰਕਸ਼ਨ ਕਰਕੇ, ਉਹ ਜਿਹੜਾ ਸਾਰਿਆਂ ਦਾ ਧੰਨਵਾਦ ਕਰਨਾ। ਔਰ ਇਸ ਦੇ ਵਿੱਚ ਕੱਲ ਦੱਸ ਰਹੇ ਸੀ ਕਿ ਪੰਜਾਬ ਦੇ ਵਿੱਚ ਸਾਰੇ ਜਗ੍ਹਾ ਤੇ ਹਲਵਾਈ, ਢੋਲੀ, DJ ਸਭ ਆਲਰੇਡੀ ਬੁੱਕ ਹੋ ਚੁੱਕੇ ਨੇ। ਔਰ ਹਵਾਈ ਜਹਾਜ਼ਾਂ ਰਾਹੀਂ ਜਿਹੜੀ ਆ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਔਰ ਬੜੇ ਸ਼ਾਨਦਾਰ ਜਿਹੜੇ ਨੇ ਦੇਖਣ ਵਾਲਾ ਜਿਹੜਾ ਮੌਕਾ ਹੋਏਗਾ। ਔਰ ਅਸੀਂ ਸਾਰਿਆਂ ਨੂੰ ਬਹੁਤ ਇਸ ਚੀਜ਼ ਦੀ ਵਧਾਈ ਦਿੰਦੇ ਹਾਂ। ਔਰ ਇਹ ਬੜੇ ਮਾਣ ਵਾਲੀ ਗੱਲ ਹੈ ਪੰਜਾਬੀਆਂ ਵਾਸਤੇ, ਬਹੁਤ ਮਾਣ ਵਾਲੀ ਗੱਲ ਹੈ ਕਿ ਪਹਿਲਾਂ ਮੂਹਰੇ ਲੱਗ ਕੇ ਇਹਨਾਂ ਨੇ ਜਿਹੜਾ ਆਪਣਾ ਦਿਖਾਉਂਦੇ ਹੋਏ ਆਪਣਾ ਜਿਹੜਾ ਮਾਨ ਦਾ ਜਿਹੜੇ ਨੇ ਬਲੇ ਨੇ, ਉਹਨਾਂ ਨੇ ਜਿਹੜੇ ਸਾਰੇ ਸੰਸਾਰ ਨੂੰ ਜਿੱਤ ਲਿਆ। ਔਰ ਇਸ ਕਰਕੇ ਇਹ ਜਿਹੜੀ ਹੈ ਇਮਾਨਦਾਰੀ ਦੀ ਔਰ ਜਿਹੜੀ ਮਿਹਨਤ ਦੀ ਜਿਹੜੀ ਜਿੱਤ ਹੈ, ਬਹੁਤ ਵੱਡੀ ਜਿੱਤ, ਇਸ ਨੂੰ ਮੰਨਿਆ ਜਾਵੇਗਾ। ਔਰ ਇਹ ਆਉਂਦੇ ਇਤਿਹਾਸ ਤੱਕ ਇਹ ਜਿਹੜਾ ਯਾਦ ਰੱਖਿਆ ਜਾਵੇਗਾ ਕਿ ਇਸ ਨੂੰ ਕਿਸ ਤਰ੍ਹਾਂ। ਬਿਲਕੁਲ, ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿੱਤ ਦਰਜ ਹੋ ਚੁੱਕੀ ਹੈ ਜੀ। ਕਿਸ ਤਰ੍ਹਾਂ ਕਿਸਾਨਾਂ ਨੇ ਆਪਣੀ ਸ਼ਾਂਤੀਪੂਰਵਕ ਢੰਗ ਦੇ ਨਾਲ, ਦ੍ਰਿੜਤਾ ਦੇ ਨਾਲ, ਪੂਰੀ ਲਗਨ ਦੇ ਨਾਲ ਉਸ ਮੋਰਚਿਆਂ ਨੂੰ ਸੰਭਾਲ ਕੇ ਰੱਖਿਆ, ਤੇ ਬਿਨਾਂ ਕਿਸੇ ਹੁੱਲੜਬਾਜ਼ੀ ਦੇ, ਦੰਗਾਬਾਜ਼ੀ ਦੇ ਕਿਸਾਨਾਂ ਨੇ ਬੜੇ ਹੀ ਆਪਣੇ, ਜਿਹਨੂੰ ਕਹਿ ਲਈਏ ਵੀ ਇੱਕ ਆਤਮ ਵਿਸ਼ਵਾਸ ਨਾਲ ਉਹ ਮੋਰਚੇ ਨੂੰ
ਕਾਇਮ ਕਰੀ ਰੱਖਿਆ ਤੇ ਆਖਰ ਉਹਨਾਂ ਦੀ ਜਿੱਤ ਵੀ ਹੋਈ ਹੈ ਜੀ। ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ। ਵਧਾਈ ਦੇ ਪਾਤਰ ਹੋ ਜੀ ਸਾਰੇ ਜਿਨ੍ਹਾਂ ਨੇ ਵੀ ਕਿਸਾਨੀ ਮੋਰਚੇ ਦੇ ਸੰਘਰਸ਼ ਵਿੱਚ ਸਾਥ ਦਿੱਤਾ, ਜਿਨ੍ਹਾਂ ਨੇ ਆਪਣੇ ਬਾਹਰ ਬੈਠੇ ਸਾਂ ਕਿਉਂਕਿ ਫਿਜ਼ੀਕਲੀ ਨਹੀਂ ਜਾ ਸਕੇ ਪਰ ਤਿਲ ਫੁੱਲ ਜਿਨ੍ਹਾਂ ਨੇ ਭੇਟਾ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਹਾਂਜੀ ਹਰਜਿੰਦ ਜੀ, ਮੈਂ ਜਾਣ ਤੋਂ ਪਹਿਲਾਂ ਫਿਰ ਦੱਸ ਦਿਆਂ, ਜਿਵੇਂ ਪਿਛਲੇ ਹਫ਼ਤੇ ਮੈਂ ਦੱਸਿਆ ਸੀ ਕਿ ਸਾਡੇ ਇੱਥੇ ਐਤਵਾਰ ਨੂੰ ਗੁਰੂ ਘਰ ਵਿਖੇ ਗਲੈਨਵੁੱਡ ਵਿਖੇ ਅਸੀਂ ਜਿਹੜੀਆਂ ਸਾਰੇ ਗੁਰਦੁਆਰੇ ਰਲ ਕੇ ਇੱਥੋਂ ਦੇ ਜਿਹੜੇ ਨੇ ਨਿਊ ਸਾਊਥ ਵੇਲ ਦੇ ਉਹਨਾਂ ਦੀਆਂ ਕਮੇਟੀਆਂ ਰਲ ਕੇ ਅਸੀਂ ਸ਼ੁਕਰਾਨਾ ਦਿਵਸ ਮਨਾ ਰਹੇ ਹਾਂ। ਔਰ ਜਿਹੜਾ ਸਹਿਜ ਪਾਠ ਸਾਹਿਬ ਦੇ ਜਿਹੜੇ ਭੋਗ ਪੈਣਗੇ ਐਤਵਾਰ ਨੂੰ, ਔਰ ਉਸ ਤੋਂ ਬਾਅਦ ਜਿਹੜੇ ਨੇ ਕੁਝ ਪਤਵੰਤੇ ਸੱਜਣ ਕੋਈ ਤਕਰੀਰਾਂ ਵੀ ਕਰਨਗੇ, ਔਰ ਸਾਰਿਆਂ ਨੂੰ ਅਸੀਂ ਜਿਹੜਾ ਇਸ ਚੀਜ਼ ਦੀ ਵਧਾਈ ਦੇਵਾਂਗੇ ਕਿ ਜਿਹੜਾ ਐਡਾ ਵੱਡਾ ਗੁਰੂ ਮਹਾਰਾਜ ਨੇ ਔਰ ਅਕਾਲ ਪੁਰਖ ਨੇ ਜਿਹੜੀ ਇਹ ਮਿਹਰ ਕੀਤੀ ਹੈ ਔਰ ਸਾਨੂੰ ਇਹ ਬਹੁਤ ਵੱਡੀ ਜਿੱਤ ਪ੍ਰਾਪਤ ਜੀ ਬਹੁਤ ਹੀ ਚੰਗਾ ਉਪਰਾਲਾ ਜੀ ਤੁਹਾਡੇ ਵੱਲੋਂ ਵੀ ਜੀ। ਧੰਨਵਾਦ ਜੀ ਤੁਹਾਡਾ। ਉਮੀਦ ਕਰਦੇ ਹਾਂ ਇਸੇ ਤਰ੍ਹਾਂ ਸਾਨੂੰ ਜਿਹੜੇ ਸਾਡੇ ਦਰਸ਼ਕ ਹੈ ਪਿਆਰ ਦਿੰਦੇ ਰਹਿਣਗੇ ਤੇ ਕੋਈ ਵੀ ਉਹਨਾਂ ਦੀ ਫੀਡਬੈਕ ਹੈ ਸਾਨੂੰ ਜ਼ਰੂਰ ਦੱਸਣ ਕਮੈਂਟ ਦੇ ਜ਼ਰੀਏ। ਸੋ ਧੰਨਵਾਦ ਜੀ ਸਾਰਿਆਂ ਦਾ। ਹਾਂਜੀ ਧੰਨਵਾਦ ਜੀ ਹਰਜਿੰਦ ਜੀ ਤੁਹਾਡਾ, ਔਰ ਇੰਡੋਜ਼ ਟੀਵੀ ਦੇ ਸਾਰੇ ਜਿਹੜੇ ਨੇ ਪ੍ਰਬੰਧਕ ਔਰ ਸਾਰੇ ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।